ਜੋ ਸੈਨੇਟ ਆ, ਉਸ ਨੇ ਜਿਹੜੀਆਂ ਐਪਸਟੀਨ ਫਾਈਲਸ ਹੈਗੀਆਂ ਆ, ਉਹਦਾ ਜਿਹੜਾ ਬਿੱਲ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ ਭੇਜ ਦਿੱਤਾ ਹੈਗਾ। ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਬਿੱਲ ਨੂੰ ਸਾਈਨ ਕਰ ਦੇਣਗੇ ਤੇ ਜਸਟਿਸ ਡਿਪਾਰਟਮੈਂਟ ਦੇ ਕੋਲ 30 ਦਿਨ ਹੈਗੇ ਆ ਜੋ ਮਟੀਰੀਅਲ ਹੈਗਾ ਰਿਲੇਟਡ ਟੂ ਜੈਫਰੀ ਐਪਸਟੀਨ ਉਸ ਨੂੰ ਰਿਲੀਜ਼ ਕਰਨ ਦੇ ਲਈ। ਸੋ ਸੈਨੇਟਰਸ ਨੇ ਐਗਰੀਮੈਂਟ ਕਰਕੇ ਆਟੋਮੈਟਿਕਲੀ ਜਿਹੜਾ ਇਹ ਬਿੱਲ ਆ ਉਹ ਪਾਸ ਕਰ ਦਿੱਤਾ ਜਦੋਂ ਹੀ ਉਹਨਾਂ ਨੂੰ ਹਾਊਸ ਤੋਂ ਆਇਆ ਹੈਗਾ। ਸੋ ਹੁਣ ਹੋਪਫੁਲੀ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਹਿ ਰਹੇ ਸੀ ਕਿ ਮੈਂ ਇਸ ਹੱਕ ਦੇ ਵਿੱਚ ਹੈਗਾ ਆ ਵੀ ਜਿਹੜੀਆਂ ਸਾਰੀਆਂ ਫਾਈਲਸ ਆ ਉਹ ਰਿਲੀਜ਼ ਹੋ ਜਾਣੀਆਂ ਚਾਹੀਦੀਆਂ ਤੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਸਾਈਨ ਕਰ ਦੇਣਗੇ ਤੇ ਜਸਟਿਸ ਡਿਪਾਰਟਮੈਂਟ ਉਸ ਫਾਈਲਸ ਨੂੰ ਰਿਲੀਜ਼ ਕਰ ਦੇਣਗੇ। ਜੀ ਬਿਲਕੁਲ। ਸੋ ਐਪਸਟੀਨ ਮਾਮਲੇ ਦੇ ਵਿੱਚ ਬਹੁਤ ਵੱਡੇ ਜਿਹੜੇ ਨਾਮ ਆ ਉਹਨਾਂ ਵਿੱਚ ਆ, ਜਿਨ੍ਹਾਂ ਦੇ ਵਿੱਚ ਸਾਬਕਾ ਰਾਸ਼ਟਰਪਤੀ ਤੋਂ ਮੌਜੂਦਾ ਰਾਸ਼ਟਰਪਤੀ ਤੱਕ ਦੇ ਜਿਹੜੇ ਨਾਮ ਮੁਲਕ ਦੇ ਵਿੱਚ ਦੁਨੀਆ ਦੇ ਵੱਡੇ ਜਿਹੜੇ ਸਿਆਸਤਦਾਨ, ਵੱਡੀਆਂ ਕੰਪਨੀਆਂ ਦੇ ਮਾਲਕ, ਫਾਊਂਡਰ, ਸੀਈਓਜ਼, ਸਾਬਕਾ ਜਿਹੜੇ ਐਗਜ਼ੈਕਟਿਵਜ਼, ਉਹਨਾਂ ਦੇ ਇਸ ਦੇ ਵਿੱਚ ਨਾਮ ਆ। ਸੋ ਕਹਿੰਦੇ ਵੀ ਟਰੰਪ ਹੁਣਾਂ ਦੇ 14 ਫੋਨ ਨੰਬਰ ਸੀਗੇ ਐਪਸਟੀਨ ਦੇ ਕੋਲ, ਵੀ ਜੇ ਉਹਦਾ ਤੱਕ ਰੀਚ ਉਸਨੇ ਜਿਹੜਾ ਉਹ ਕਰਨਾ ਹੋਵੇ। ਸੋ ਕਹਿੰਦੇ ਵੀ ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹਦੀ ਨੇੜਤਾ ਜਿਹੜੀ ਉਹ ਕਿੰਨੀ ਹੋਊਗੀ। ਜਦੋਂ ਇੱਕ ਚੱਲ ਰਹੀ ਸੀ ਟੈਸਟੀਮੋਨੀ ਚੱਲ ਰਹੀ ਸੀਗੀ ਜਿਹੜੇ ਮਾਈਕਲ ਕੋਹਨ ਦੀ, ਤਾਂ ਉਸ ਦਰਮਿਆਨ ਜਿਹੜੇ ਇੱਕ ਰਿਪਰੈਜ਼ੈਂਟੇਟਿਵ ਆ ਉਸ ਦੇ ਨਾਲ ਸਿੱਧੇ ਟੈਕਸਟ ਮੈਸੇਜ ਦਾ ਐਕਸਚੇਂਜ ਹੋ ਰਿਹਾ ਸੀ। ਉਸ ਰਿਪਰੈਜ਼ੈਂਟੇਟਿਵ ਨੂੰ ਸੈਂਸਰ ਕਰਨ ਦੇ ਲਈ ਕੱਲ ਮਤਾ ਜਿਹੜਾ ਉਹ ਪਾਇਆ ਗਿਆ, ਜਿਹੜਾ ਕਿ ਇਵੈਂਚੁਅਲੀ ਫੇਲ ਹੋ ਗਿਆ। ਕੁਛ ਡੈਮੋਕ੍ਰੇਟਸ, ਕੁਛ ਰਿਪਬਲਿਕਨਸ, ਜਿਹੜੇ ਡੈਮੋਕ੍ਰੇਟਸ ਦੇ ਨਾਲ ਰਲ ਕੇ ਜਿਹੜੇ ਕੁਛ ਰਿਪਬਲਿਕਨਸ ਆ ਉਹਨਾਂ ਨੇ ਸੈਂਸਰ ਕਰਨ ਤੋਂ ਨਾ ਕਰ ਦਿੱਤਾ। ਸੈਂਸਰ ਕਰਨ ਦਾ ਮਤਲਬ ਹੁੰਦਾ ਵੀ ਕੋਈ ਜਿਹੜਾ ਰਿਪਰੈਜ਼ੈਂਟੇਟਿਵ ਆ ਉਸ ਬਾਬਤ ਜਿਹੜੀ ਉਹ ਗੱਲਬਾਤ ਪਬਲਿਕਲੀ ਨਹੀਂ ਕਰ ਸਕਦੇ, ਪਰ ਜਿਹੜੇ ਸਦਨ ਨੇ ਉਹਨਾਂ ਨੂੰ ਇਸ ਚੀਜ਼ ਤੋਂ ਰੋਕਤਾ। ਲੂਜ਼ੀਆਨਾ ਦਾ ਇੱਕੋ ਇੱਕ ਰਿਪਰੈਜ਼ੈਂਟੇਟਿਵ ਸੀ ਜਿਸ ਨੇ ਐਪਸਟੀਨ ਮਾਮਲੇ ਦੇ ਵਿੱਚ ਉਲਟ ਵੋਟ ਪਾਈ। ਕੱਲ ਸਰਬਸੰਮਤੀ ਦੇ ਨਾਲ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਤੇ ਸੈਨੇਟ ਦੇ ਵਿੱਚ ਤਾਂ ਜਿਹੜੀ ਆ ਉਹਨਾਂ ਨੂੰ ਉੱਦਾਂ ਹੀ ਜਿਹੜੀ ਮੈਜੋਰਿਟੀ ਮਿਲ ਗਈ, ਵੋਟ ਵੀ ਇੱਕ ਹਿਸਾਬ ਦੇ ਨਾਲ ਕਰਾਉਣ ਦੀ ਜਿਹੜੀ ਉਹ ਲੋੜ ਨਹੀਂ ਪਈ ਹੈਗੀ। ਸੋ ਡਿਪਾਰਟਮੈਂਟ ਆਫ ਜਸਟਿਸ ਕਿਹੜੇ ਦਸਤਾਵੇਜ਼ ਜਿਹੜੇ ਆ ਉਹ ਕੱਢੂਗਾ ਬਾਹਰ, ਇਹਨਾਂ ਵਿੱਚ ਹੋਰ ਕੀ ਖੁਲਾਸੇ ਹੋਣਗੇ, ਇਹ ਹੁਣ ਹਰ ਇੱਕ ਦੀ ਨਜ਼ਰ ਇਸ ਦੇ ਵਿੱਚ ਬਣੀ ਹੋਈ ਸੀ। ਕਈ ਕਹਿ ਰਹੇ ਆ ਜਿਹੜੇ ਕ੍ਰਿਟਿਕ ਆ ਟਰੰਪ ਹੁਣਾਂ ਦੇ, ਉਹ ਕਹਿ ਰਹੇ ਆ ਵੀ ਟਰੰਪ ਹੁਣਾਂ ਨੂੰ ਆਸ ਸੀਗੀ ਵੀ ਸੈਨੇਟ ਵਾਲੇ ਕੋਈ ਨਾ ਕੋਈ ਅੜਿੱਕਾ ਜਿਹੜਾ ਉਹਨਾਂ ਦੇ ਲਈ ਜਿਹੜਾ ਉਹ ਡਾਹ ਸਕਦੇ ਆ, ਮਤਲਬ ਵੀ ਇਹਨਾਂ ਨੂੰ ਰੋਕ ਸਕਦੇ ਆ ਵੀ ਕੁਝ ਅਮੈਂਡਮੈਂਟਸ ਇਸ ਦੇ ਵਿੱਚ ਕਰਵਾਉਣ ਦੀ ਲਈ। ਪਰ ਇਸ ਟਾਈਮ ਜੋ ਪਬਲਿਕ ਦੀ ਮੰਗ ਸੀ, ਡਿਮਾਂਡ ਸੀ, ਉਸ ਦੇ ਮੋਹਰੇ ਸਾਰੇ ਹੀ ਸਿਆਸਤਦਾਨਾਂ ਨੂੰ ਜਿਹੜਾ ਉਹ ਝੁਕਣਾ ਪੈ ਗਿਆ ਤੇ ਐਪਸਟੀਨ ਫਾਈਲਸ ਜਿਹੜੀਆਂ ਉਹ ਜਨਤਕ ਕਰਨ ਦੇ ਲਈ ਉਹ ਹੁਣ ਪਹੁੰਚ ਚੁੱਕਾ ਆ। ਰਾਸ਼ਟਰਪਤੀ ਟਰੰਪ ਅੱਜ ਇਸ ਬਾਬਤ ਕਦੋਂ ਸਾਈਨ ਕਰਦੇ ਆ, ਚੁੱਪ ਚਪੀਤੇ ਕਰਦੇ ਆ, ਜਾਂ ਜਿੱਦਾਂ ਇਹ ਪੂਰਾ ਤਾਮ ਝਾਮ ਦੇ ਨਾਲ, ਲਾਮ ਲਕਸ਼ਰ ਦੇ ਨਾਲ ਕਰਦੇ ਹੁੰਦੇ ਆ ਜਿਹੜੇ ਆਪਣੇ ਪ੍ਰੈਸ ਵਾਲੇ ਆ ਉਹਨਾਂ ਦੇ ਮੋਹਰੇ ਕਰਦੇ ਆ, ਉਹ ਦੇਖਣ ਵਾਲੀ ਗੱਲ ਆ। ਪਰ ਹਾਲ ਦੀ ਘੜੀ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ, ਪੱਤਰਕਾਰਾਂ ਨੂੰ ਬੁਰਾ ਭਲਾ ਜਿਹੜਾ ਬੋਲਣ ਤੋਂ ਲੈ ਕੇ ਨਾ ਜਿਹੜੇ ਸਵਾਲਾਂ ਦੇ ਜਿਹੜੇ ਉਹ ਜਵਾਬ ਦੇਣ ਵੱਲ ਨੂੰ ਹੀ ਅਜੇ ਤਰਜੀਹ ਆ ਰਾਸ਼ਟਰਪਤੀ ਟਰੰਪ ਦੀ ਇਸ ਮਾਮਲੇ ਦੇ ਵਿੱਚ ਚੱਲ ਰਹੀ ਆ। ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਈਮੇਲ ਸਾਹਮਣੇ ਆਈਆਂ ਸੀ, ਉਹਨਾਂ ਵਿੱਚ ਰਾਸ਼ਟਰਪਤੀ ਟਰੰਪ ਦੇ ਬਾਰੇ ਇਹ ਆਖਿਆ ਗਿਆ ਸੀ ਐਪਸਟੀਨ ਦੀ ਆਪਣੀ ਈਮੇਲ ਦੇ ਵਿੱਚ ਵੀ ਉਹਨੇ ਵਿਕਟਮ ਦੇ ਨਾਲ ਕਈ ਘੰਟੇ ਉਸਦੇ ਘਰ ਦੇ ਵਿੱਚ ਜਿਹੜੇ ਉਹ ਗੁਜ਼ਾਰੇ ਹੈਗੇ ਆ। ਸੋ ਅੱਗੇ ਕੀ ਬਣਦਾ ਆ, ਕਿਵੇਂ ਇਹ ਮਾਮਲਾ ਅਨਫੋਲਡ ਹੁੰਦਾ ਆ, ਇਹ ਦੇਖਣ ਵਾਲੀ ਗੱਲ ਆ। ਅਜੇ ਵੀ ਜਿਹੜੇ ਹਾਊਸ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਵਿੱਚੋਂ ਹਾਊਸ ਦੇ ਜਿਹੜੇ ਸਪੀਕਰ ਆ ਮਾਈਕ ਜੌਨਸਨ ਵਿੱਚ ਜਿਹੜੇ ਉਹ ਕਹਿੰਦੇ ਨਜ਼ਰ ਆਏ ਸੀਗੇ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਫਾਈਲਸ ਨੂੰ ਰਿਲੀਜ਼ ਕਰਨ ਦੇ ਨਾਲ ਬੜੇ ਇਨੋਸੈਂਟ ਲੋਕ ਜਿਹੜੇ ਉਹ ਫਸ ਜਾਣਗੇ। ਯਾਰ ਜਿਹੜਾ ਕੋਈ ਪੈਡੋਫਾਈਲ ਉਹ ਇਨੋਸੈਂਟ ਕਿੱਦਾਂ ਹੋ ਸਕਦਾ? ਜਿਹੜੇ ਸੈਕਸ ਟ੍ਰੈਫਿਕਿੰਗ ਦੇ ਵਿੱਚ ਜਾਂ ਇਸ ਰਿੰਗ ਦੇ ਵਿੱਚ ਇਨਵੋਲਵ ਸੀਗੇ, ਉਹ ਫਿਰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਦੁੱਧ ਧੋਤੇ ਹੋ ਜਾਣਗੇ? ਇਹ ਗੱਲ ਜਿਹੜੀ ਉਹ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ। ਕੱਲ ਜਿਹੜੇ ਐਪਸਟੀਨ ਜਿਹੜਾ ਸੈਕਸ ਅਫੈਂਡਰ ਉਸ ਦੇ ਪੀੜਤ ਪਰਿਵਾਰ, ਜਿਹੜੇ ਪੀੜਤਾ ਸੀਗੀਆਂ, ਉਹਨਾਂ ਦੇ ਪਰਿਵਾਰਾਂ ਵੱਲੋਂ ਗੁਹਾਰ ਲਾਈ ਗਈ ਸੀ ਸਾਰਿਆਂ ਨੂੰ ਵੀ ਭਾਈ ਇਸ ਨੂੰ ਜਲਦ ਤੋਂ ਜਲਦ ਪਾਸ ਕਰੋ, ਤੇ ਉਹ ਹੁਣ ਦੋਨਾਂ ਸਦਨਾਂ ਨੇ ਕਰ ਦਿੱਤਾ ਆ। ਹੁਣ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਕਦੋਂ ਸਾਈਨ ਕਰਦੇ ਆ ਉਹ ਦੇਖਣਾ ਹੋਊਗਾ, ਤੇ ਸਾਈਨ ਕਰਨ ਤੋਂ ਬਾਅਦ ਡਿਪਾਰਟਮੈਂਟ ਆਫ ਜਸਟਿਸ ਕਦੋਂ ਤੱਕ ਇਹ ਦਸਤਾਵੇਜ਼ ਰਿਲੀਜ਼ ਕਰੂਗਾ ਇਹ ਜਿਹੜੀ ਉਹ ਦੇਖਦੇ ਆ।